ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਸ ਮੈਂ ਤੁਹਾਡੀ ਹੋਸਟ ਨੀਲਮ ਖੋਟਲਾ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਫੇਥ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 2 ਮਈ 2020 19 ਵਿਸਾਖ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਡਾ ਸਭ ਦਾ ਹਾਲ ਚਾਲ ਪੁੱਛਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋ ਕਿਉਂਕਿ ਕਰੋਨਾ ਵਾਇਰਸ ਦਾ ਦੁਨੀਆ ਭਰ ਦੇ ਵਿੱਚ ਉਸੇ ਤਰ੍ਹਾਂ ਕਹਿਰ ਉਹ ਜਾਰੀ ਹੈ ਸੋ ਅਸੀਂ ਚਾਹਾਂਗੇ ਵਾਹਿਗੁਰੂ ਦੀ ਅਰਦਾਸ ਕਰਾਂਗੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਔਰ ਅਰਦਾਸ ਇਹ ਵੀ ਕਰਦੇ ਹਾਂ ਕਿ ਇਸ ਕਹਿਰ ਦਾ ਕਰੋਨਾ ਕਹਿਰ ਦਾ ਜੋ ਹੈਗਾ ਜੋ ਕਹਿਰ ਹੈ ਉਹ ਵਾਹਿਗੁਰੂ ਇਸ ਨੂੰ ਜਲਦੀ ਤੋਂ ਜਲਦੀ ਖਤਮ ਕਰੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਇਸ਼ੂ ਨੇ ਉਸ ਬਾਰੇ ਤੁਹਾਨੂੰ ਹਮੇਸ਼ਾ ਤਰ੍ਹਾਂ ਟੱਚ ਬੇਸ ਕਰ ਦਈਏ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਚੀਨ ਦੀ ਤਾਰੀਫ ਕੀਤੀ ਹੈ ਕਿ ਉਸ ਨੇ ਕਰੋਨਾ ਨੂੰ ਵਧਣ ਤੋਂ ਰੋਕਣ ਦਾ ਬੜਾ ਹੀ ਸ਼ਲਾਘਾਯੋਗ ਯਤਨ ਕੀਤਾ ਹੈ ਅਤੇ ਉਸ ਵਿੱਚ ਕਾਮਯਾਬੀ ਵੀ ਹਾਸਲ ਕੀਤੀ ਹੈ ਐਂਡ ਇਸ ਦੇ ਉਲਟ ਅਮਰੀਕੀ ਪ੍ਰਧਾਨ ਟਰੰਪ ਨੇ ਇੱਕ ਵਾਰ ਫਿਰ ਚੀਨ ਨੂੰ ਨਿਸ਼ਾਨੇ ਤੇ ਲੈਂਦਿਆਂ ਇਹ ਕਿਹਾ ਹੈ ਕਿ ਚੀਨ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ਤੋਂ ਤੇ ਹੋਰ ਵਾਧੂ ਟੈਕਸ ਲਾਇਆ ਜਾ ਸਕਦਾ ਹੈ ਇਸ ਮੁੱਦੇ ਤੇ ਗੱਲਬਾਤ ਹੋਵੇਗੀ ਫਿਰ ਆਪਾਂ ਗੱਲਬਾਤ ਕਰਾਂਗੇ ਕਰੋਨਾ ਵਾਇਰਸ ਦੀ ਅਪਡੇਟਸ ਡਾਕਟਰ ਸਾਹਿਬ ਕੋਲੋਂ ਲਵਾਂਗੇ ਐਂਡ ਦੂਸਰੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵਿੱਚ ਹਿੰਦੂ ਤਮੀਆਂ ਦਾ ਜੋ ਘੱਟ ਗਿਣਤੀਆਂ ਉੱਤੇ ਜੋ ਸ਼ਿਕੰਜਾ ਹੈ ਉਸੇ ਤਰ੍ਹਾਂ ਹੀ ਜਾਰੀ ਹੈ ਸੋ ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਜ਼ਫਰੁੱਲਾ ਖਾਨ ਦੇ ਖਿਲਾਫ ਦੇਸ਼ ਧਰੋਹ ਯਾਨੀ ਕਿ ਸੈਡੀਸ਼ਨ ਦਾ ਕੇਸ ਰਜਿਸਟਰ ਕੀਤਾ ਗਿਆ ਹੈ ਐਂਡ ਇਸੇ ਤਰ੍ਹਾਂ ਕਰਨਾਟਕਾ ਦੇ ਇੱਕ ਮੁਸਲਮਾਨ ਆਈਏਐਸ ਅਫਸਰ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਸਨੇ ਤਬਲੀਗੀ ਜਮਾਤ ਦੇ ਹੱਕ ਵਿੱਚ ਇੱਕ ਟਵੀਟ ਕੀਤਾ ਦੇਖੋ ਕਿਸ ਤਰ੍ਹਾਂ ਘੱਟ ਗਿਣਤੀਆਂ ਨਾਲ ਜੋ ਧੱਕਾ ਹੋ ਰਿਹਾ ਹੈ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਫਿਰ ਤਖਤ ਸ਼੍ਰੀ ਹਜ਼ੂਰ ਸਾਹਿਬ ਤੋਂ ਇਸੇ ਨਾਲ ਸੰਬੰਧਿਤ ਇੱਕ ਖਬਰ ਹੈ ਕਿ ਤਖਤ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸਿੱਖ ਸ਼ਰਧਾਲੂਆਂ ਨਾਲ ਕਰੋਨਾ ਵਾਇਰਸ ਨੂੰ ਜੋੜ ਕੇ ਸਾਰੀ ਸਿੱਖ ਨੂੰ ਮੀਡੀਆ ਵੱਲੋਂ ਖੂਬ ਬਦਨਾਮ ਕੀਤਾ ਜਾ ਰਿਹਾ ਹੈ ਇਸ ਵਿਸ਼ੇ ਉੱਪਰ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦੇ ਵਿਚਾਰ ਸੁਣਾਂਗੇ ਐਂਡ ਥਰਡ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਬਾਲੀਵੁੱਡ ਫਿਲਮ ਇੰਡਸਟਰੀ ਸਿੱਖ ਵਿਰੋਧੀ ਹਸਤੀਆਂ ਨਾਲ ਭਰੀ ਹੋਈ ਹੈ ਪਰ ਫਿਰ ਵੀ ਬੇਸਮਝ ਜੋ ਸਿੱਖ ਆਮਖਾ ਉਹਨਾਂ ਨਾਲ ਆਪਣਾ ਨਾਤਾ ਜੋੜਨ ਤੇ ਰਹਿੰਦੇ ਹਨ ਸੋ ਇਸ ਉੱਪਰ ਸਾਨੂੰ ਲਿਖਤ ਹਾਸਲ ਹੋਈ ਹੈ ਭੈਣ ਜੀ ਅਮਨਜੋਤ ਕੌਰ ਜੀ ਦੀ ਉਹਨਾਂ ਦੀ ਲਿਖਤ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਐਂਡ ਤੇ ਉਹਦੇ ਤੋਂ ਬਾਅਦ ਤੁਹਾਡੀਆਂ ਲਿਖਤਾਂ ਸਾਂਝੀਆਂ ਹੋਣਗੀਆਂ ਉਸ ਤੋਂ ਬਾਅਦ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਅੱਜ ਦਾ ਵਿਚਾਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਅਸੀਂ ਚਾਹਾਂਗੇ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਅੱਜ ਦੇ ਪਹਿਲੇ ਇਸ਼ੂ ਦੇ ਉੱਪਰ ਗੱਲਬਾਤ ਕਰਨਾ ਚਾਹਾਂਗੇ ਸੋ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜ਼ਾਹਰ ਹੈ ਕਿ ਕਰੋਨਾ ਦਾ ਕਹਿਰ ਬਰਾਬਰ ਭਰਪਾ ਹੈ ਲੇਕਿਨ ਆਸਤੀਆਂ ਕਰਨਾ ਵੀ ਨੇ ਕਿਉਂਕਿ
ਜਦੋਂ ਹਨੇਰਾ ਹੁੰਦਾ ਹੈ ਕਿਸੇ ਟਨਲ ਦੇ ਵਿੱਚ, ਕਿਸੇ ਸੁਰੰਗ ਦੇ ਵਿੱਚ, ਤੇ ਫਿਰ ਵੀ ਤੁਹਾਨੂੰ ਹੁੰਦਾ ਹੈ ਕਿ ਅਸੀਂ ਇਸ ਚੋਂ ਨਿਕਲਾਂਗੇ, ਕਦੇ ਤਾਂ ਚਾਨਣ ਹੋਏਗਾ, ਕਦੇ ਤਾਂ ਰੌਸ਼ਨੀ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਯੂਰਪ ਅਜੇ ਵੀ ਕੋਰੋਨਾ ਦੀ ਗ੍ਰਿਪ 'ਚ ਹੈ, ਲੇਕਿਨ ਜਿਹੜੀ ਰਿਮਾਰਕੇਬਲ ਪ੍ਰੋਗਰੈਸ ਯੂਰਪ ਦੇ ਵਿੱਚ ਵੀ ਹੋਈ ਹੈ, ਖਾਸ ਤੌਰ ਤੇ ਫਰਾਂਸ ਔਰ ਜਰਮਨੀ ਨੇ ਬੜੇ ਚੰਗੇ ਢੰਗ ਨਾਲ ਇਹਨੂੰ ਡੀਲ ਕੀਤਾ ਹੈ। ਨਿਊਜ਼ੀਲੈਂਡ, ਆਸਟ੍ਰੇਲੀਆ ਦੀ ਗੱਲ ਵੀ ਅਸੀਂ ਕਰਦੇ ਹਾਂ ਕਿ ਉਹਨਾਂ ਨੇ ਕਿਵੇਂ ਲੀਡਰਸ਼ਿਪ ਪ੍ਰੋਵਾਈਡ ਕੀਤੀ। ਪਰ ਚੀਨ, ਜਿਸ ਦੇ ਉੱਤੇ ਇਸ ਵੇਲੇ ਦੁਨੀਆ ਵੰਡੀ ਹੋਈ ਹੈ, ਇੱਕ ਪਾਸੇ ਅਮਰੀਕਾ, ਫਰਾਂਸ ਔਰ ਆਸਟ੍ਰੇਲੀਆ, ਜਰਮਨੀ, ਇਹ ਉਹ ਮੁਲਕ ਨੇ ਜਿਹੜੇ ਚੀਨ ਦੇ ਉੱਤੇ ਸਿੱਧੇ ਤੌਰ ਤੇ ਇਹ ਦੋਸ਼ ਲਾ ਰਹੇ ਨੇ ਕਿ ਚੀਨ ਨੇ ਹੀ ਜਿਹੜਾ ਕੋਰੋਨਾ ਵਾਇਰਸ ਸਪਰੈਡ ਕੀਤੀ ਔਰ ਬਾਕੀ ਦੁਨੀਆ ਨੂੰ ਜਿਹੜਾ ਠੀਕ ਟਾਈਮ ਦੇ ਉੱਤੇ ਇਤਲਾਹ ਨਹੀਂ ਦਿੱਤੀ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਸ ਚੀਨ ਦੇ ਵੁਹਾਨ ਸ਼ਹਿਰ ਚੋਂ ਇਸ ਦੀ ਸ਼ੁਰੂਆਤ ਹੋਈ, ਅੱਜ ਮੁਕੰਮਲ ਜਿਹੜਾ ਚੀਨ ਜਿਹੜਾ ਹੈ ਉਹ ਇਸ ਤੋਂ ਸੇਫ ਐਲਾਨਿਆ ਗਿਆ। ਔਰ ਈਵਨ ਵੁਹਾਨ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕੋਈ ਵੀ ਜਿਹੜਾ ਹੈ ਉਹਦਾ COVID-19 ਦਾ ਨਵਾਂ ਕੇਸ ਨਹੀਂ ਆਇਆ। ਔਰ ਇਹ ਗੱਲ ਕੋਈ ਕਿਤੇ ਲੁਕ ਕੇ ਨਹੀਂ ਕਹਿ ਰਿਹਾ। ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਸੰਸਥਾ ਹੈ, ਔਰ ਜ਼ਾਹਰ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਮੈਂਡੇਟ ਦੁਨੀਆ ਦੇ ਵਿੱਚ ਪੈਂਡੇਮਿਕਸ ਜਾਂ ਜਦੋਂ ਕੋਈ ਹੋਰ ਕ੍ਰਾਈਸਿਸ ਹੁੰਦੇ ਨੇ ਹੈਲਥ ਨਾਲ ਰਿਲੇਟਡ, ਉਹਨਾਂ ਨੂੰ ਰੋਕਣਾ ਹੈ। ਹਾਲਾਂਕਿ ਕੱਲ ਹੀ ਮੈਂ ਇੱਕ ਉਹਨਾਂ ਦੀ ਸਾਇੰਟਿਸਟ WHO ਦੀ ਜਿਹੜੀ ਕਿ NDTV ਨਾਲ ਗੱਲ ਕਰ ਰਹੀ ਸੀ ਬੜੀ ਚੇਸਟ ਹਿੰਦੀ 'ਚ, ਔਰ ਉਹਦਾ ਇਹ ਕਹਿਣਾ ਸੀ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਪੈਂਡੇਮਿਕ ਨੂੰ ਅਸੀਂ ਇਸ ਕਿਸਮ ਦੀ ਵਾਇਰਸ ਦੇ ਨਾਲ ਇਹ ਲਫ਼ਜ਼ ਵਰਤਿਆ। ਅਦਰਵਾਈਜ਼ ਹੁਣ ਤੱਕ ਇਹ ਸਿਰਫ ਫਲੂ ਪੈਂਡੇਮਿਕ ਹੀ ਯੂਜ਼ ਹੁੰਦਾ ਸੀ। ਇਸ ਲਈ ਜਦੋਂ ਇਨੀਸ਼ੀਅਲੀ ਮੈਂ ਵੀ ਇਸ ਨੂੰ ਡਿਸਕਸ ਕਰਨਾ ਸ਼ੁਰੂ ਕੀਤਾ ਤੇ ਅਸੀਂ ਐਪੀਡੈਮਿਕ ਲਫ਼ਜ਼ ਤੋਂ ਹੀ ਜ਼ਿਆਦਾ ਵਾਕਿਫ ਸੀ, ਕਿਉਂਕਿ ਜਿਹੜੇ ਐਪੀਡੈਮਿਕਸ ਹਿਊਮਨ ਹਿਸਟਰੀ 'ਚ ਆਏ ਉਹਨਾਂ ਦਾ ਜ਼ਿਕਰ ਹੁੰਦਾ ਹੈ। ਪਰ ਇਹ ਉਹਨੇ ਕਲੈਰੀਫਾਈ ਕੀਤਾ ਕਿ ਹੁਣ ਤੱਕ ਇਹ ਸਿਰਫ ਫਲੂ ਵਾਇਰਸ ਲਈ ਪੈਂਡੇਮਿਕ ਲਫ਼ਜ਼ ਸੀ। ਪਹਿਲੀ ਵਾਰ ਹੈ ਕਿ ਇਸ ਨੂੰ ਜਿਹੜਾ ਉਹ ਇਸ ਦੇ ਲਈ ਜਿਹੜਾ COVID-19 ਦੇ ਲਈ ਇਸਤੇਮਾਲ ਕੀਤਾ ਗਿਆ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੁਨੀਆ ਦੇ ਸਾਰੇ ਦੇਸ਼ਾਂ ਦੇ ਜਿਹੜੇ ਹੈਲਥ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ, ਖਾਸ ਤੌਰ ਤੇ ਉਹਨਾਂ ਦੀਆਂ ਰਿਸਰਚ ਲੈਬਸ ਵੀ, ਉਹਨਾਂ ਦੇ ਮੁਲਕਾਂ ਦੇ ਜਿਹੜੇ ਹੈਲਥ ਅਦਾਰੇ ਨੇ ਉਹਨਾਂ ਦੇ ਨਾਲ ਤਾਵਨ ਕਰਦੀ ਹੈ, ਕੋਆਰਡੀਨੇਟ ਕਰਦੀ ਹੈ। ਪਰ ਬੰਦੇ ਭਾਗਾਂ ਨੂੰ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਬਾਕੀ ਇੰਟਰਨੈਸ਼ਨਲ ਟ੍ਰੀਟੀਜ਼ ਨੂੰ ਚੈਲੰਜ ਕੀਤਾ, এনवायरमेंट ਦੀਆਂ ਟ੍ਰੀਟੀਜ਼ ਨੂੰ ਚੈਲੰਜ ਕੀਤਾ, ਟ੍ਰੇਡ ਨਾਲ ਰਿਲੇਟਡ ਨੂੰ ਚੈਲੰਜ ਕੀਤਾ, ਯੂਨਾਈਟਿਡ ਨੇਸ਼ਨਸ ਬਾਰੇ ਵੀ ਕੋਈ ਹਾਂ ਪੱਖੀ ਰਵੱਈਆ ਨਹੀਂ ਸੀ, ਉੱਥੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਕਾਰਗੁਜ਼ਾਰੀ ਦੇ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾਉਂਦੇ ਆ। $400 ਮਿਲੀਅਨ ਦੀ ਐਡ ਵੀ ਜਿਹੜੀ ਉਹਨਾਂ ਨੂੰ ਏਡ ਦਿੱਤੀ ਜਾਂਦੀ ਸੀ ਉਹ ਵੀ ਖਤਮ ਕਰ ਦਿੱਤੀ। ਔਰ ਜਿਵੇਂ ਕੱਲ ਉਹਨਾਂ ਨੇ ਕਿਹਾ ਸੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ ਕਿ ਉਹ ਚਾਈਨਾ ਦੀ ਇੱਕ PR ਏਜੰਸੀ ਬਣ ਗਈ ਹੈ ਜਾਂ ਉਹਨਾਂ ਦੀ ਪਬਲਿਕ ਰਿਲੇਸ਼ਨ ਕਰ ਰਹੀ ਹੈ। ਸੋ ਇਸ ਦਾ ਫੌਰਨ ਜਵਾਬ ਜਿਹੜਾ ਹੈ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਇੱਕ ਹੋਰ ਆਫਿਸ ਬੀਅਰਰ ਨੇ ਦਿੱਤਾ। ਪਰ ਟਰੰਪ ਨੂੰ ਸੰਬੋਧਨ ਕਰਦਿਆਂ ਨਹੀਂ, ਜਿਹੜੀ ਖਬਰ ਅੱਜ ਦੁਨੀਆ ਭਰ ਚ ਲੱਗੀ ਹੈ ਉਹਦਾ ਹੈਡਲਾਈਨ ਇਹ ਹੈ ਕਿ ਐਮਿਡ ਅਟੈਕ ਫਰੋਮ ਟਰੰਪ, World Health Organization praises China for handling coronavirus pandemic। और ये इसका टाइटल है और वर्ल्ड हेल्थ ऑर्गेनाइजेशन ने ये किया कि भाई ये चीन ਦੀ ਤਾਰੀਫ ਕਰਨੀ ਬਣਦੀ ਹੈ ਕਿ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਇਸ ਵਾਇਰਸ ਨੂੰ ਰੋਕਿਆ ਔਰ ਇਸ ਵੇਲੇ 0 ਕੇਸ ਨੇ COVID-19 ਦੇ ਵੁਹਾਨ ਦੇ ਵਿੱਚ। ਔਰ ਇਹ ਗੱਲ ਉਹਨਾਂ ਦੀ ਜਿਹੜੀ ਟੈਕਨੀਕਲ ਲੀਡ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ, ਮਾਰੀਆ ਵੈਨ ਕਰਖੋਵੇ, ਉਹਨੇ ਕਿਹਾ ਔਰ ਉਹਨਾਂ ਦੇ ਐਗਜ਼ੈਕਟ ਲਫ਼ਜ਼ ਨੇ ਕਿ that is very very welcome news to hear that there are no more severe cases, no more patients in Wuhan, so congratulations on this achievement। ਹੁਣ ਇਹ ਉਹਨਾਂ ਦਾ ਜਵਾਬ ਹੀ ਹੈ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਭਾਈ ਜੋ ਚੀਨ ਨੇ ਕੀਤਾ ਉਹ ਰਿਮਾਰਕੇਬਲ ਹੈ ਔਰ ਚੀਨ ਵਧਾਈ ਦਾ ਹੱਕਦਾਰ ਹੈ। ਔਰ ਉਹ ਉੱਥੇ ਹੀ ਨਹੀਂ ਰੁਕੀ ਬੀਬੀ ਮਾਰੀਆ, ਉਹਨੇ ਅੱਗੋਂ ਕਿਹਾ the world has learned from China and we need to continue to learn from Wuhan
on how they are lifting these measures, how they are bringing society back to normal or a new normal in terms of how we are going to live with this virus going forward, she said. ਉਹਨਾਂ ਨੇ ਕਿਹਾ ਕਿ ਜੀ ਦੁਨੀਆ ਨੂੰ ਚੀਨ ਤੋਂ ਸਿੱਖਣ ਦੀ ਲੋੜ ਹੈ ਕਿ ਉਹਨਾਂ ਨੇ ਕਿਵੇਂ ਵੁਹਾਨ ਦੇ ਵਿੱਚ ਇਸ ਤੇ ਕਾਬੂ ਪਾਇਆ, ਕਿਵੇਂ ਉਹਨਾਂ ਨੇ ਹੌਲੀ ਹੌਲੀ ਕਰਕੇ ਜਿਹੜੀਆਂ ਪਾਬੰਦੀਆਂ ਸੀ ਉਹ ਖਤਮ ਕੀਤੀਆਂ ਨੇ, ਕਿਵੇਂ ਉਹਨਾਂ ਦੀ ਸੁਸਾਇਟੀ ਬੈਕ ਟੂ ਨਾਰਮਲ ਹੈ ਔਰ ਕਿਵੇਂ ਇਸ ਸਾਰੇ ਦੇ ਦੌਰਾਨ ਉਹਨਾਂ ਨੇ ਬਿਹੇਵ ਕੀਤਾ ਹੈ। ਇਹ ਦੁਨੀਆ ਨੂੰ ਸਿੱਖਣ ਦੀ ਲੋੜ ਹੈ। ਹੁਣ ਜ਼ਾਹਰ ਹੈ ਕਿ ਇਹ ਪ੍ਰੈਜ਼ੀਡੈਂਟ ਟਰੰਪ ਨੂੰ ਰੀਜੁਆਇੰਡਰ ਹੈ, ਪਰ ਅੱਜ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਐਡਰੈਸ ਕੀਤਾ ਇਸ ਇਸ਼ੂ ਨੂੰ, ਉਹਨਾਂ ਨੇ ਅਗੇਨ ਕਿਹਾ ਔਰ ਇਹ ਵੀ ਨਾਲ ਪੈਰਲਲ ਹੈਡਲਾਈਨ ਦੁਨੀਆ ਦੀਆਂ ਨਿਊਜ਼ ਦੀ ਬਣੀ ਹੈ, ਟੈਰਿਫ ਔਨ ਚਾਈਨਾ for mishandling virus outbreak is certainly an option. Trump ਹੁਣ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ, ਉਹਨਾਂ ਨੇ ਕੱਲ ਇਹ ਕਿਹਾ ਕਿ ਵੀ ਚਾਈਨਾ ਜਿਹੜਾ ਉਹਨੇ ਮਿਸਹੈਂਡਲ ਕੀਤਾ ਔਰ ਜਿਹੜੀਆਂ ਆਪਸ਼ਨ ਸਾਡੇ ਕੋਲ ਨੇ ਕਿ ਅਸੀਂ ਚਾਈਨਾ ਦੇ ਖਿਲਾਫ ਕੀ ਕਾਰਵਾਈ ਕਰਨੀ ਹੈ, ਉਹਦੇ ਚ ਇੱਕ ਆਪਸ਼ਨ ਇਹ ਵੀ ਹੈ ਕਿ ਅਸੀਂ ਉਹਨਾਂ ਦੇ ਉੱਤੇ ਜਿਹੜੀ ਟੈਰਿਫ ਹੈ ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ ਮਸੂਲ ਜਾਂ ਟੈਕਸ ਉਹ ਵਧਾ ਦਈਏ। We are going to see what happens. Exact ਉਹਨਾਂ ਦੇ ਲਫ਼ਜ਼ ਨੇ, we are going to see what happens. A lot of things are happening with respect to China. We are not happy obviously with what happened. This is a bad situation all over the world. 182 countries have suffered, but we will be having a lot to say about that. ਉਹਨਾਂ ਨੇ ਕਿਹਾ ਜੀ ਬਹੁਤ ਜਿਹੜਾ ਮਾੜਾ ਹੋਇਆ, 182 ਦੇਸ਼ ਦੁਨੀਆ ਦੇ ਸਫਰ ਕਰ ਰਹੇ ਨੇ, ਚੀਨ ਜਿਹੜਾ ਇਹਦੇ ਲਈ ਜ਼ਿੰਮੇਵਾਰ ਹੈ ਔਰ ਅਸੀਂ ਇਹ ਦੇਖਾਂਗੇ ਕਿ ਕਿਵੇਂ ਅਸੀਂ ਚੀਨ ਦੇ ਨਾਲ ਨਜਿੱਠਣਾ ਔਰ ਉਹਦੇ ਚ ਜੇ ਸਾਨੂੰ ਇਹ ਆਪਸ਼ਨ ਵੀ ਵਰਤਣੀ ਪਈ, ਜਿਹੜੀ ਆਪਸ਼ਨ ਸਾਡੇ ਕੋਲ ਹੈ ਕਿ ਅਸੀਂ ਉਹਨਾਂ ਦੇ ਉੱਤੇ ਵਾਧੂ ਉੱਥੋਂ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ ਟੈਕਸ ਲਾ ਸਕਦੇ ਹਾਂ। ਹੁਣ ਇਸ ਸਾਰੇ ਨੂੰ ਦੇਖਦੇ ਅਸੀਂ ਦੇਖ ਰਹੇ ਹਾਂ ਕਿ ਵੀ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ ਜਿਹੜਾ ਇਸ ਕੋਰੋਨਾ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ, ਅੱਜ ਇੱਕ ਨਿਊਯਾਰਕ ਦੇ ਹਵਾਲੇ ਨਾਲ ਜਿਸ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਜਦੋਂ ਕਿਤੇ ਇਹ ਕਹਿਰ ਵਾਪਰਦਾ ਹੈ ਤੇ ਕੀ ਕੁਝ ਹੋ ਸਕਦਾ ਹੈ। ਨਿਊਯਾਰਕ ਦੇ ਇੱਕ ਫਿਊਨਰਲ ਹੋਮ ਦਾ ਲਾਇਸੈਂਸ ਅੱਜ ਸਿਟੀ ਵੱਲੋਂ ਕੈਂਸਲ ਕੀਤਾ ਗਿਆ ਔਰ ਇਹ ਬਰੁਕਲਿਨ ਦੇ ਵਿੱਚ ਫਿਊਨਰਲ ਹੋਮ ਹੈ ਔਰ ਇਹ ਗੱਲ ਸਾਹਮਣੇ ਆਈ ਕਿ ਦਰਜਨਾਂ ਬਾਡੀਜ਼ ਉਹਨਾਂ ਨੇ, ਸਿਟੀ ਨੇ ਜਿਹੜੇ ਟੋ ਟਰੱਕ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਘਰਾਂ ਦਾ ਸਮਾਨ ਮੂਵ ਕੀਤਾ ਜਾਂਦਾ ਹੈ, ਉਹ ਹਾਇਰ ਕੀਤੇ ਹੋਏ ਨੇ, ਜਿਨ੍ਹਾਂ ਦੇ ਵਿੱਚ ਕਿ ਹਸਪਤਾਲਾਂ ਤੋਂ ਬਾਡੀਜ਼ ਕ੍ਰੀਮੇਸ਼ਨ ਦੇ ਲਈ ਲਿਜਾਈਆਂ ਜਾਂਦੀਆਂ ਨੇ। ਔਰ ਇਸੇ ਤਰ੍ਹਾਂ ਦਾ ਇੱਕ ਫਿਊਨਰਲ ਹੋਮ ਬਰੁਕਲਿਨ ਦੇ ਵਿੱਚ ਐਂਡਰਿਊ ਟੀ ਕਲੈਕਰੇ ਫਿਊਨਰਲ ਹੋਮ ਹੈ ਔਰ ਉਹਨਾਂ ਦੇ ਖਿਲਾਫ ਅੱਜ ਉਹਨਾਂ ਨੇ ਉਹਨਾਂ ਦਾ ਲਾਇਸੈਂਸ ਸਸਪੈਂਡ ਕੀਤਾ ਹੈ ਕਿਉਂਕਿ ਉਹ ਟਰੱਕ ਕਿਸੇ ਥਾਂ ਤੇ ਖੜਾ ਹੈ ਔਰ ਇਹ ਸਾਹਮਣੇ ਆਂਦਾ ਹੈ ਕਿ ਉੱਥੋਂ ਬਹੁਤ ਸਾਰਾ ਖੂਨ ਵੀ ਟਪਕ ਰਿਹਾ ਹੈ ਔਰ ਜਿਹੜਾ ਬਦਬੂ ਹੈ ਬੜੀ ਦੂਰ ਤੱਕ ਫੈਲੀ ਹੈ। ਕਿਸੇ ਨੇ ਕਾਲ ਕੀਤਾ ਔਰ ਉਹਨਾਂ ਨੇ ਆ ਕੇ ਜਦੋਂ ਸਿਟੀ ਵਾਲਿਆਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਦੇਖਿਆ ਨਹੀਂ ਤਾਂ ਯੂਜੂਅਲੀ ਜਿਹੜੀਆਂ ਡੈਡ ਬਾਡੀਜ਼ ਨੇ ਉਹ ਰੈਫਰੀਜਰੇਟ ਕੀਤੀਆਂ ਜਾਂਦੀਆਂ, ਇਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚੋਂ ਸਮੈਲ ਵੀ ਨਹੀਂ ਹੁੰਦੀ ਔਰ ਬਾਡੀ ਡੀਕੰਪੋਜ਼ ਨਹੀਂ ਹੁੰਦੀ। ਪਰ ਇੰਨੀਆਂ ਡੈਡ ਬਾਡੀਜ਼ ਨੇ ਕਿ ਉਹਨਾਂ ਨੇ ਉਹਨਾਂ ਨੂੰ ਰੈਫਰੀਜਰੇਟ ਤਾਂ ਕੀ ਕਰਨਾ ਸੀ, ਢੇਰ ਦੇ ਉੱਤੇ ਢੇਰ ਜਿਹੜਾ ਲੱਗਾ ਹੋਇਆ ਸੀ ਜਿਨ੍ਹਾਂ ਚੋਂ ਬਹੁਤ ਸਾਰੀਆਂ ਬਾਡੀਜ਼ ਗਲਣੀਆਂ ਸ਼ੁਰੂ ਹੋ ਗਈਆਂ ਔਰ ਉਹਦੀ ਜਿਹੜੀ ਸਟੈਂਚ ਸੀ, ਮੁਸ਼ਕ ਸੀ, ਉਹ ਚਾਰ ਚਫੇਰੇ ਜਿਹੜੀ ਹੈ ਉਹਨਾਂ ਟਰੱਕਾਂ ਚੋਂ, ਯੂ ਹਾਲ ਟਰੱਕਾਂ ਚੋਂ ਚਾਰ ਚਫੇਰੇ ਜਾ ਰਹੀ ਸੀ। ਸੋ ਇਹ ਗੱਲ ਦੱਸਦੀ ਹੈ ਕਿ ਵੀ ਇਹ ਉਹਨਾਂ ਨੇ ਕਿਹਾ ਜਦੋਂ ਉਹਦਾ ਲਾਇਸੈਂਸ ਕੈਂਸਲ ਕੀਤਾ ਕਿ ਠੀਕ ਹੈ, ਜਿਵੇਂ ਮੇਅਰ ਬਿਲ ਬਲੈਸੀਓ ਨੇ ਕਿਹਾ ਕਿ ਵੀ ਇਹ ਐਬੋਮੀਨੇਬਲ ਹੈ, ਇਸ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਟੋਟਲੀ ਅਨਐਕਸੈਪਟੇਬਲ ਕਿ ਬੇਸ਼ੱਕ ਇਸ ਵੇਲੇ ਬਹੁਤ ਜ਼ਿਆਦਾ ਦਬਾਅ ਹੈ, ਬਹੁਤ ਸਾਰੀਆਂ ਡੈਥਸ ਨੇ ਔਰ ਲੇਕਿਨ ਇਹਦੇ ਬਾਵਜੂਦ ਈਵਨ ਡੈਡ ਬਾਡੀਜ਼ ਨੂੰ ਡਿਗਨਿਟੀ ਦੇਣਾ ਇਹ ਸਾਡਾ ਫਰਜ਼ ਹੈ ਕਿਉਂਕਿ ਇਸ ਵੇਲੇ ਜਿੱਥੇ ਅਸੀਂ ਦੇਖਦੇ ਹਾਂ ਕਿ ਅਮਰੀਕਾ 'ਚ 23,000 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ, ਕੱਲੇ ਨਿਊਯਾਰਕ ਦੇ ਵਿੱਚ ਜਿਹੜੀਆਂ ਨੇ 18,000 ਮੌਤਾਂ ਹੋਈਆਂ ਨੇ। ਸੋ ਜ਼ਾਹਰ ਹੈ ਕਿ ਔਰ ਇਹਦੇ 'ਚ ਇਹ ਵੀ ਆ ਰਿਹਾ ਕਿ ਈਵਨ ਨਿਊਯਾਰਕ ਦੇ ਜਿਹੜੇ ਫਿਊਨਰਲ ਹੋਮ ਜਾਂ ਦੂਸਰੇ ਨੇ ਉਹ ਤਾਂ ਵੈਸੇ ਹੀ ਓਵਰਵਰਕਡ ਨੇ, ਈਵਨ ਨੇਬਰਿੰਗ ਸਟੇਟਸ ਦੇ ਵਿੱਚ ਵੀ ਡੈਡ ਬਾਡੀਜ਼ ਨੂੰ ਲਿਜਾਇਆ ਜਾ ਰਿਹਾ ਕਿਉਂਕਿ ਇੰਨੇ ਵੱਡੇ ਨੰਬਰ ਦੇ ਵਿੱਚ ਡੈਡ ਬਾਡੀਜ਼ ਔਰ ਹੁਣ ਸ਼ਾਇਦ ਬਰੀਅਲਸ ਬਹੁਤ ਘੱਟ ਹੋ ਰਹੀਆਂ, ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਕ੍ਰੀਮੇਟ ਹੀ ਹੋ ਰਹੀਆਂ ਨੇ। ਸੋ
ਇਸ ਸਾਰੇ ਹਾਲਾਤ ਦੇ ਵਿੱਚ ਅਸੀਂ ਜੇ ਗਲੋਬਲੀ ਹੋਰ ਪਾਸੇ ਦੇਖੀਏ ਤੇ ਕਿਤੇ ਥੋੜਾ ਬਹੁਤ ਵਧਾ ਹੈ, ਕਿਤੇ ਥੋੜਾ ਬਹੁਤ ਘਟਾ ਹੈ, ਪਰ ਕੁੱਲ ਮਿਲਾ ਕੇ ਅਜੇ ਨਾ ਯੂਰਪ ਇਸ ਦੀ ਗਰੁੱਪ ਚੋਂ ਨਿਕਲਿਆ ਔਰ ਬਾਕੀ ਪਾਸੇ ਵੀ ਜਿਵੇਂ ਅਫਰੀਕਾ ਦੇ ਹਵਾਲੇ ਨਾਲ ਫਿਕਰਮੰਦੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਔਰ ਈਵਨ ਸਾਊਥ ਏਸ਼ੀਆ ਦੇ ਹਵਾਲੇ ਨਾਲ ਪਾਕਿਸਤਾਨ ਦੇ ਵਿੱਚ ਇੱਕੋ ਦਿਨ ਦੇ ਵਿੱਚ ਕਾਫੀ ਸਪਾਈਕ ਹੋਇਆ ਕੇਸਿਸ ਦੇ ਵਿੱਚ। ਹਾਲਾਂਕਿ ਇੰਡੀਆ ਔਰ ਪਾਕਿਸਤਾਨ ਦੋਨੋਂ ਹੀ ਇਸ ਨੂੰ ਜਿਹੜੀਆਂ ਪਾਬੰਦੀਆਂ ਖੋਲਣ ਦੀ ਗੱਲ ਭਾਰਤ ਦੇ ਵਿੱਚ ਉਹਨਾਂ ਨੇ ਗ੍ਰੀਨ ਜ਼ੋਨ, ਔਰੇਂਜ ਜ਼ੋਨ, ਰੈੱਡ ਜ਼ੋਨ ਬਣਾ ਕੇ ਕੁਝ ਥਾਵਾਂ ਦੇ ਉੱਤੇ 3-4 ਘੰਟੇ ਦੇ ਲਈ ਕੁਝ ਖੋਲਣਾ, ਕੋਈ ਸਬਜ਼ੀਆਂ ਦਾ ਲੈਣ ਵਾਲਿਆਂ ਲਈ ਜਾਂ ਕੋਈ ਇੱਕ ਦੋ ਟ੍ਰੇਨਸ ਚਲਾਈਆਂ ਗਈਆਂ ਨੇ ਔਰ ਇਹ ਸਾਰਾ ਚੱਲ ਰਿਹਾ ਹੈ। ਲੇਕਿਨ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਭਾਰਤ ਵਰਗੇ ਮੁਲਕ ਦੇ ਵਿੱਚ ਕਿਵੇਂ ਇਹ ਮਿਸ ਹੈਂਡਲ ਹੋ ਰਿਹਾ ਹੈ। ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਲ ਰਿਲੇਟਡ ਜਿਹੜੇ ਪਿਲਗ੍ਰਿਮ ਸੀ ਉਹਨਾਂ ਨੂੰ ਲੈ ਕੇ ਕਿਸ ਕਿਸਮ ਦਾ ਮਾਹੌਲ ਬਣਾਇਆ ਗਿਆ ਔਰ ਕਿਵੇਂ ਮੀਡੀਆ ਉਹਦੇ ਤੇ ਨੈਗੇਟਿਵਿਟੀ ਕਰ ਰਿਹਾ। ਹਾਲਾਂਕਿ ਉਹਦੇ 'ਚ ਜਿਹੜੀ ਫੇਲਿਅਰ ਹੈ ਉਹ ਸੈਂਟਰ ਗਵਰਨਮੈਂਟ ਦੀ ਵੀ ਹੈ, ਮਹਾਰਾਸ਼ਟਰ ਗਵਰਨਮੈਂਟ ਦੀ ਵੀ ਹੈ, ਪੰਜਾਬ ਗਵਰਨਮੈਂਟ ਦੀ ਵੀ ਹੈ ਔਰ ਅਕਾਲੀ ਦਲ ਨੂੰ, ਤਖਤ ਸਾਹਿਬ ਨੂੰ ਔਰ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁੱਲ ਮਿਲਾ ਕੇ ਅਸੀਂ ਵੀਕਐਂਡ 'ਚ ਦਾਖਲ ਹੋ ਚੁੱਕੇ ਹਾਂ ਔਰ ਅਸੀਂ ਹੋਪ ਕਰਦੇ ਹਾਂ ਕਿ ਜਦੋਂ ਤੱਕ ਅਸੀਂ ਜਿਹੜਾ ਉਹ ਵੀਕਡੇ ਫਿਰ ਸ਼ੁਰੂ ਹੋਏਗਾ ਕੁਝ ਜਿਹੜਾ ਇਸ ਦੇ ਵਿੱਚ ਹੋਰ ਠੱਲ ਪਏਗੀ ਕਿਉਂਕਿ ਜਿਹੜੀਆਂ ਆਸ ਦੀਆਂ ਕਿਰਨਾਂ ਜਿਵੇਂ ਮੈਂ ਕਿਹਾ ਉਹ ਵੀ ਨੇ, ਜਿਵੇਂ ਕਿ ਜਿਹੜੇ ਕ੍ਰਿਟੀਕਲ ਕੇਸਿਸ ਨੇ ਟੋਟਲ ਜਿਹੜੇ ਕਿ ਅੱਗੇ 4% ਪਹੁੰਚਦੇ ਸੀ, ਜਿਹੜੇ ਬਿਲਕੁਲ ਹਸਪੀਟਲਾਈਜ਼ ਹੁੰਦੇ ਸੀ, ਫਿਰ 3 ਤੇ ਆਇਆ, ਹੁਣ ਉਹ 2% ਨੇ ਔਰ ਉਹਨਾਂ ਦੇ ਵਿੱਚ ਵੀ 18% ਜਿਹੜੀ ਹੈ ਰਿਕਵਰੀ ਹੈ। ਸੋ ਕੁੱਲ ਮਿਲਾ ਕੇ ਜਿਹੜਾ ਨੰਬਰ ਹੈ ਉਹ ਘਟਣਾ ਸ਼ੁਰੂ ਹੋਇਆ ਹੈ ਔਰ ਇਵਨ ਨਿਊਯਾਰਕ ਦੇ ਹਵਾਲੇ ਨਾਲ ਵੀ ਨਵੇਂ ਕੇਸ ਘਟੇ ਨੇ। ਲੇਕਿਨ ਜਿਵੇਂ ਬਾਰ-ਬਾਰ WHO ਵੀ ਔਰ ਅਮਰੀਕਾ ਦੇ ਜਿਹੜੇ ਹੈਲਥ ਨਾਲ ਰਿਲੇਟਡ ਅਫੀਸ਼ੀਅਲਸ ਨੇ ਉਹ ਵੀ ਇਹ ਵਾਰਨਿੰਗ ਦੇ ਰਹੇ ਨੇ ਕਿ ਇਹ ਚੈਲੰਜ ਓਵਰ ਨਹੀਂ ਹੈ। ਸੋ ਇਸ ਗੱਲ ਦਾ ਅਸੀਂ ਧਿਆਨ ਰੱਖੀਏ। ਔਰ ਹੁਣ ਮੈਂ ਜਿਹੜਾ ਕੁੱਲ ਮਿਲਾ ਕੇ ਇਸ ਵੇਲੇ ਦੁਨੀਆ 'ਚ ਕੀ ਚੱਲ ਰਿਹਾ ਵਰਲਡ ਮੀਟਰਸ ਵੈਬਸਾਈਟ ਦੇ ਉੱਤੇ ਜਿਹੜਾ ਡਾਟਾ ਹੈ ਉਹਨੂੰ ਮੈਂ ਡਿਸਕਸ ਕਰਨਾ ਚਾਹੁੰਦਾ। ਟੋਟਲ ਇਸ ਵੇਲੇ ਜਿਹੜੇ ਕੋਰੋਨਾ ਵਾਇਰਸ ਕੇਸ ਨੇ ਉਹ 3,04,56,207 ਉਹਨਾਂ ਦੀ ਗਿਣਤੀ ਹੈ ਔਰ ਕੁੱਲ ਮੌਤਾਂ ਜਿਹੜੀਆਂ ਨੇ ਉਹ 2,43,024 ਕੁੱਲ ਡੈਥਸ ਨੇ ਔਰ ਹੋਪ ਦੀ ਗੱਲ ਜਿਵੇਂ 1,01,02,551 ਲੋਕ ਜਿਹੜੇ ਨੇ ਉਹ ਰਿਕਵਰ ਹੋ ਚੁੱਕੇ ਨੇ। ਸੋ ਜਦੋਂ ਮੈਂ ਉਹਨਾਂ ਦੇ ਗ੍ਰਾਫ ਵੱਲ ਵੀ ਦੇਖਦੇ ਆ ਕਈ ਥਾਵਾਂ ਤੇ ਗ੍ਰਾਫ ਜਿਹੜਾ ਹੈ ਉਹ ਥੱਲੇ ਵੱਲ ਜਾਣਾ ਸ਼ੁਰੂ ਹੋਇਆ ਹੈ। ਹਾਲਾਂਕਿ ਸਾਊਥ ਅਮਰੀਕਨ ਕੰਟਰੀਜ਼ ਔਰ ਅਜੇ ਸਾਊਥ ਏਸ਼ੀਆ ਅਜੇ ਇਹਦੀ ਸ਼ੈਡੋ ਦੇ ਵਿੱਚ ਨੇ। ਅਮਰੀਕਾ ਜਿਹਦੇ ਚ ਜਿਹੜੀਆਂ ਇਸ ਵੇਲੇ ਕੁੱਲ ਮੌਤਾਂ ਨੇ ਉਹ 66,640 ਨੇ ਔਰ ਪਿਛਲੇ 24 ਘੰਟੇ ਦੇ ਵਿੱਚ 887 ਡੈਥਸ ਹੋਈਆਂ ਨੇ। ਅਜੇ ਵੀ ਦੁਨੀਆ 'ਚ ਜਿੱਥੇ ਮੌਤਾਂ ਹੋ ਰਹੀਆਂ ਨੇ ਇਹਦੇ ਨਾਲ ਉਹਦੇ 'ਚ ਅਮਰੀਕਾ ਸਭ ਤੋਂ ਉੱਪਰ ਹੈ। ਸਪੇਨ ਦੇ ਵਿੱਚ ਰਿਲੇਟਿਵਲੀ ਘੱਟ ਮੌਤਾਂ ਹੋਈਆਂ ਨੇ, 276 ਡੈਥਸ ਹੋਈਆਂ ਔਰ ਉਹਨਾਂ ਨੇ ਕੁਝ ਜਿਹੜੇ ਪਾਰਕਸ ਨੇ ਔਰ ਕੁਝ ਉਹ ਖੋਲਣ ਦਾ ਵੀ ਫੈਸਲਾ ਕੀਤਾ ਹੈ। ਗ੍ਰੈਜੂਅਲ ਜਿਹੜਾ ਲਾਕਡਾਊਨ ਹੈ ਉਸ ਨੂੰ ਥੋੜਾ ਜਿਹਾ ਰਿਲੈਕਸ ਕੀਤਾ ਜਾ ਰਿਹਾ ਹੈ। ਇਟਲੀ ਪਿਛਲੇ 24 ਘੰਟੇ 'ਚ 474 ਮੌਤਾਂ ਨੇ ਔਰ ਟੋਟਲ ਡੈਥ ਜਿਹੜੀਆਂ ਨੇ ਉੱਥੇ 28,710 ਨੇ। ਯੂਕੇ ਦੇ ਵਿੱਚ ਬੇਸ਼ੱਕ ਜਿਵੇਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਸੀ ਕਿ ਭਾਈ ਅਸੀਂ ਪੀਕ ਛੋ ਲਈ ਹੈ, ਪਰ ਅਜੇ ਵੀ ਜਿਹੜੇ ਆਲਰੇਡੀ ਕ੍ਰਿਟੀਕਲ ਔਰ ICU 'ਚ ਪਹੁੰਚੇ ਕੇਸ ਨੇ ਉਹਨਾਂ 'ਚ ਡੈਥਸ ਹੋ ਰਹੀਆਂ। 621 ਡੈਥਸ ਪਿਛਲੇ 24 ਘੰਟੇ ਦੇ ਵਿੱਚ ਹੋਈਆਂ ਔਰ ਟੋਟਲ ਡੈਥਸ ਯੂਕੇ ਦੇ ਵਿੱਚ 28,131 ਨੇ। ਫਰਾਂਸ ਔਰ ਜਰਮਨੀ ਪਿਛਲੇ 24 ਘੰਟੇ 'ਚ ਉੱਥੇ ਕੋਈ ਡੈਥ ਨਹੀਂ ਹੋਈ, ਜਿਹੜਾ ਕਿ ਸ਼ੋਅ ਕਰਦਾ ਹੈ ਕਿ ਉਹ ਕਾਫੀ ਹੱਦ ਤੱਕ ਇਹਦੀ ਗ੍ਰਿਪ ਚੋਂ ਬਾਹਰ ਨਿਕਲ ਆਏ ਨੇ। ਟਰਕੀ ਪਿਛਲੇ 24 ਘੰਟੇ ਦੇ ਵਿੱਚ 78 ਮੌਤਾਂ ਨੇ ਔਰ ਟੋਟਲ ਡੈਥਸ 3,376 ਨੇ। ਰਸ਼ੀਆ ਜਿਹਦੇ ਚ ਕਿ ਸਲੋਲੀ ਕੇਸ ਵੱਧ ਰਹੇ ਨੇ 1,24,054 ਇਸ ਵੇਲੇ ਟੋਟਲ ਕੇਸ ਨੇ। ਪਿਛਲੇ 24 ਘੰਟੇ ਚ 53 ਮੌਤਾਂ ਨੇ ਔਰ ਇਸ ਤਰ੍ਹਾਂ ਟੋਟਲ ਡੈਥਸ ਰਸ਼ੀਆ ਦੇ ਵਿੱਚ 1,222 ਨੇ। ਈਰਾਨ ਜਿਹੜਾ ਚੀਨ ਤੋਂ ਬਾਅਦ, ਜਿੱਥੇ ਚੀਨ ਚ ਹੁਣ ਕੋਈ ਨਵੀਂ ਡੈਥ ਨਹੀਂ ਹੈ, ਪਰ ਅਜੇ ਵੀ ਈਰਾਨ ਦੇ ਵਿੱਚ 65 ਮੌਤਾਂ ਪਿਛਲੇ 24 ਘੰਟੇ ਚ ਹੋਈਆਂ। ਟੋਟਲ ਡੈਥਸ ਉਹਨਾਂ ਦੀਆਂ
6156 ਨੇ। ਬ੍ਰਾਜ਼ੀਲ ਪਿਛਲੇ 24 ਘੰਟੇ ਚ 24 ਮੌਤਾਂ ਨੇ 24। ਔਰ ਕੁੱਲ ਜਿਹੜੀਆਂ ਡੈਥਸ ਨੇ 6434 ਨੇ। ਕੈਨੇਡਾ ਪਿਛਲੇ 24 ਘੰਟੇ ਚ 169 ਡੈਥਸ ਨੇ। ਟੋਟਲ 3560 ਡੈਥਸ ਨੇ ਕੈਨੇਡਾ। ਔਰ ਜਿਹੜੇ ਕੋਰੋਨਾ ਪੋਜ਼ਿਟਿਵ ਕੇਸ ਨੇ ਉਹ 56580 ਨੇ। ਬੈਲਜੀਅਮ ਜਿਹਦੇ ਬਾਰੇ ਪ੍ਰੈਜ਼ੀਡੈਂਟ ਟਰੰਪ ਨੇ ਕੱਲ ਜਦੋਂ ਬਰੀਫਿੰਗ ਕੀਤੀ ਤੇ ਉਹਨਾਂ ਨੇ ਕਿਹਾ ਜੀ ਅਸੀਂ 6ਵੇਂ ਨੰਬਰ ਤੇ ਹੈ ਡੈਥਸ ਦੇ ਮਾਮਲੇ 'ਚ ਜੇ ਪੋਪੂਲੇਸ਼ਨ ਵਾਈਜ਼ ਕਾਊਂਟ ਕਰਨਾ ਹੋਏ ਦੇ। ਔਰ ਸਭ ਤੋਂ ਉੱਪਰ ਗ੍ਰਾਫ ਤੇ ਬੈਲਜੀਅਮ ਦਾ ਜ਼ਿਕਰ ਹੋਇਆ। ਪਰ ਬੈਲਜੀਅਮ ਦੇ ਅਧਿਕਾਰੀਆਂ ਨੇ ਉਸ ਨੂੰ ਕਾਊਂਟਰ ਕੀਤਾ। ਉਹਨਾਂ ਨੇ ਕਿਹਾ ਤੁਸੀਂ ਪ੍ਰੋਪਰਲੀ ਗਿਣ ਨਹੀਂ ਰਹੇ ਡੈਥ। ਅਸੀਂ ਕੇਅਰ ਹੋਮਸ ਵਾਲੇ ਵੀ ਔਰ ਜਿਹੜੇ ਰਿਲੇਟਡ ਨੇ ਉਹਨਾਂ ਨੂੰ ਵੀ ਅਸੀਂ ਕਾਊਂਟ ਕਰ ਰਹੇ ਹਾਂ। ਸੋ ਬੈਲਜੀਅਮ ਨੇ ਰੀਬਫ ਕੀਤਾ ਪ੍ਰੈਜ਼ੀਡੈਂਟ ਟਰੰਪ ਦਾ ਇਹ ਕਹਿਣਾ ਕਿ ਦੇਖੋ ਬੈਲਜੀਅਮ ਸਭ ਤੋਂ ਉੱਪਰ ਹੈ। ਪਰ ਪਿਛਲੇ 24 ਘੰਟੇ 'ਚ ਬੈਲਜੀਅਮ ਦੇ ਵਿੱਚ 62 ਮੌਤਾਂ ਹੋਈਆਂ ਨੇ ਔਰ ਟੋਟਲ ਡੈਥਸ 7765 ਨੇ। ਨੀਦਰਲੈਂਡਸ ਔਰ ਸਾਨੂੰ ਕੱਲ ਇੱਕ ਸਾਡੇ ਵੀਅਰ ਨੇ ਕਿਹਾ ਜੀ ਤੁਸੀਂ ਸਾਡਾ ਜਿਹੜਾ ਹੈ ਉਹਨੂੰ ਹਾਲੈਂਡ ਕਿਉਂ ਕਹਿੰਦੇ ਹੋ? ਕਿਉਂਕਿ ਅਜੇ ਵੀ ਮੈਂ ਇਹ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਨੀਦਰਲੈਂਡ ਜਿਹੜਾ ਇਹ ਹਾਲੈਂਡ ਦਾ ਨਵਾਂ ਨਾਂ ਹੈ। ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਸਕੂਲ ਡੇਜ਼ ਦੇ ਵਿੱਚ ਹਾਲੈਂਡ ਹੀ ਰਿਹਾ ਔਰ ਕਿਉਂਕਿ ਹਾਕੀ ਦਾ ਥੋੜਾ ਬਹੁਤ ਸ਼ੌਕ ਵੀ ਰਿਹਾ ਤੇ ਕਦੇ ਕਦੇ ਹੁੰਦਾ ਸੀ ਕਿ 올림픽 ਦੇ ਵਿੱਚ ਜਾਂ ਸੈਮੀ ਫਾਈਨਲ 'ਚ ਉੱਥੋਂ ਦੀ ਟੀਮ ਇੰਡੀਆ ਜਾਂ ਪਾਕਿਸਤਾਨ ਦੀ ਉਹ ਹਾਲੈਂਡ ਦੇ ਨਾਲ ਟਕਰਾਉਂਦੀ ਸੀ। ਸੋ ਜਦੋਂ ਮੈਂ ਸਾਡਾ ਹਾਲੈਂਡ ਕਹਿੰਦਾ ਤਾਂ ਇਨਫੈਕਟ ਉਹ ਜਿਹੜਾ ਹਾਕੀ ਮੈਚ ਵੀ ਔਰ ਕਿਸੇ ਹੱਦ ਤੱਕ ਉਹ ਨਾਂ ਜਿਹੜਾ ਸਟਕ ਹੋਇਆ ਉਹਦਾ ਜ਼ਿਕਰ ਹੈ। ਸੋ ਨੀਦਰਲੈਂਡ ਸਾਡੇ ਹਾਲੈਂਡ 'ਚ 94 ਡੈਥਸ ਪਿਛਲੇ 24 ਘੰਟੇ 'ਚ ਹੋਈਆਂ ਔਰ ਟੋਟਲ 4987 ਨੇ। ਇੰਡੀਆ ਅਗੇਨ ਜਿਵੇਂ ਜੇ ਝੂਠ ਬੋਲਣਾ ਤੇ ਇੰਨਾ ਵੱਡਾ ਬੋਲੋ ਕਿ ਕੋਈ ਯਕੀਨ ਹੀ ਨਾ ਕਰ ਸਕੇ ਕਿ ਵੀ ਇਹ ਝੂਠ ਵੀ ਹੋ ਸਕਦਾ ਹੈ। ਕੋਈ ਡੈਥ ਨਹੀਂ ਹੋਈ। ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਜਿੱਦਾਂ ਟੈਸਟ ਹੁੰਦਾ ਹੈ ਜੇ ਉੱਥੋਂ ਹਜ਼ੂਰ ਸਾਹਿਬ ਤੋਂ ਆਉਣ ਵਾਲਿਆਂ ਦੇ ਇੰਨੇ ਕੇਸ ਬਣਾ ਦਿੱਤੇ। ਇਹ ਵੀ ਆਇਆ ਕਿ CRPF 'ਚ ਘੱਟੋ ਘੱਟ 1200 ਬੰਦਾ ਜਿਹੜਾ ਹੈ ਉਹਨੂੰ ਪੋਜ਼ਿਟਿਵ ਸਾਹਮਣੇ ਆਇਆ। ਜਿਹੜੀ ਉਹਨਾਂ ਦੀ ਕਿਸੇ ਦੀ ਪੂਰੀ ਦੀ ਪੂਰੀ ਕੋਈ ਉਹਨਾਂ ਦੀ ਪਲਾਟੂਨ ਹੈ। ਸੋ ਪਰ ਇਹਨਾਂ ਦਾ ਡਾਟੇ ਮੁਤਾਬਕ ਉਹਨਾਂ ਚ ਪਿਛਲੇ 24 ਘੰਟੇ 'ਚ ਕੋਈ ਮੌਤ ਨਹੀਂ ਹੋਈ। ਹਾਲਾਂਕਿ ਟੋਟਲ ਮੌਤਾਂ 1223 ਨੇ ਔਰ ਟੋਟਲ ਕੇਸ ਜਿਹੜੇ ਕੋਰੋਨਾ ਪੋਜ਼ਿਟਿਵ ਨੇ ਉਹ 37736 ਨੇ। ਸਵਿਟਜ਼ਰਲੈਂਡ ਦੇ ਵਿੱਚ ਇਸ ਦਾ ਅਸਰ ਘਟ ਰਿਹਾ ਹੈ। ਸਿਰਫ 6 ਮੌਤਾਂ ਨੇ ਪਿਛਲੇ 24 ਘੰਟੇ 'ਚ। ਟੋਟਲ ਡੈਥਸ 1760 ਨੇ। ਇਕੁਆਡੋਰ ਇਹ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਫਿਕਰ ਜਤਾਇਆ ਹੋਇਆ ਕਿ ਸਾਊਥ ਅਮਰੀਕਾ ਔਰ ਅਫਰੀਕਾ ਔਰ ਸਾਊਥ ਏਸ਼ੀਆ ਇਹ ਔਰ ਕੈਰੀਬੀਅਨ ਜ਼ਾਰ ਹੈ ਲੈਟਿਨ ਅਮਰੀਕਾ ਇਹ ਉਹਦੇ ਬਣ ਸਕਦੇ ਨੇ ਅੱਗੋਂ ਐਪੀਸੈਂਟਰ। ਔਰ ਇਕੁਆਡੋਰ ਚ ਪਿਛਲੇ 24 ਘੰਟੇ 'ਚ 308 ਮੌਤਾਂ ਹੋਈਆਂ ਨੇ। ਟੋਟਲ ਡੈਥ ਜਿਹੜੀਆਂ ਨੇ 1371 ਨੇ। ਸਾਊਦੀ ਅਰੇਬੀਆ ਉਹ ਉਹਨਾਂ ਦਾ ਵੈਲ ਅੰਡਰ ਕੰਟਰੋਲ ਹੀ ਹੈ। 7 ਮੌਤਾਂ ਨੇ ਪਿਛਲੇ 24 ਘੰਟੇ 'ਚ। ਟੋਟਲ ਡੈਥ 176 ਨੇ। ਇਸੇ ਤਰ੍ਹਾਂ ਪੁਰਤਗਾਲ ਔਰ ਸਵੀਡਨ ਦੋਨਾਂ ਥਾਵਾਂ ਤੇ 16 ਮੌਤਾਂ ਨੇ ਪਿਛਲੇ 24 ਘੰਟੇ ਦੇ ਵਿੱਚ। ਆਇਰਲੈਂਡ ਜਿਹੜਾ UK ਦੇ ਬਿਲਕੁਲ ਨਾਲ ਜਿਹਦਾ ਬਾਰਡਰ ਲੱਗਦਾ 21 ਮੌਤਾਂ ਨੇ ਪਿਛਲੇ 24 ਘੰਟੇ 'ਚ। ਮੈਕਸੀਕੋ ਨਾਰਥ ਅਮਰੀਕਾ ਜਿੱਥੇ ਅਮਰੀਕਾ ਔਰ ਕੈਨੇਡਾ ਪ੍ਰਭਾਵਿਤ ਨੇ ਉੱਥੇ ਮੈਕਸੀਕੋ ਵੀ ਪਿਛਲੇ 24 ਘੰਟੇ 'ਚ 113 ਮੌਤਾਂ ਨੇ ਔਰ ਟੋਟਲ 1972 ਡੈਥਸ ਨੇ। ਪਾਕਿਸਤਾਨ ਜਿੱਥੇ ਕਿ ਕੇਸਾਂ ਦੇ ਵਿੱਚ ਵੀ ਵਾਧਾ ਹੋਇਆ ਔਰ ਮੌਤਾਂ ਵੀ ਪਿਛਲੇ 24 ਘੰਟੇ 'ਚ 15 ਡੈਥਸ ਹੋਈਆਂ ਨੇ ਔਰ ਟੋਟਲ ਕੇਸ ਪਾਕਿਸਤਾਨ 'ਚ 18770 ਨੇ। ਟੋਟਲ ਡੈਥ 432 ਨੇ। ਔਰ ਇਹ ਸਾਰੀਆਂ ਜਿਹੜੀਆਂ ਫਿਗਰਸ ਹੈ ਕੰਟਰੀ ਵਾਈਜ਼ ਇਹਨਾਂ ਦਾ ਵੇਰਵਾ ਹੁੰਦਾ ਹੈ। ਪਰ ਅਸੀਂ ਜਿਹੜੀਆਂ ਇਸ ਵੇਲੇ ਜਿੱਥੇ ਜ਼ਿਆਦਾ ਜ਼ੋਰ ਹੈ ਫਿਲੀਪੀਨਸ ਦੇ ਵਿੱਚ ਵੀ ਇਹ ਦੇਖਣ 'ਚ ਆਇਆ ਵੀ 24 ਡੈਥਸ ਹੋਈਆਂ ਪਿਛਲੇ 24 ਘੰਟੇ 'ਚ ਔਰ ਉਹਨਾਂ ਦਾ ਵੀ ਕੇਸਿਸ ਆਪ ਹੋ ਰਹੇ ਨੇ। 8928 ਜਿਹੜੇ ਕੁੱਲ ਕੋਰੋਨਾ ਪੋਜ਼ਿਟਿਵ ਨੇ ਔਰ 603 ਟੋਟਲ ਡੈਥਸ ਨੇ। ਸੋ ਕੁੱਲ ਮਿਲਾ ਕੇ ਇਹੀ ਇੱਕ ਹੰਗਰੀ ਦੇ ਵਿੱਚ ਇਹ ਵੀ ਈਸਟਰਨ ਯੂਰਪ ਵੀ ਪ੍ਰਭਾਵ ਦੇ ਥੱਲੇ ਹੈ। 12 ਡੈਥਸ ਨੇ ਪਿਛਲੇ 24 ਘੰਟੇ 'ਚ ਔਰ ਕੁੱਲ ਉਹਨਾਂ ਦੀਆਂ 355 ਡੈਥਸ ਨੇ। ਸੋ ਇਸ ਦੇ ਨਾਲ ਅਸੀਂ ਇਸ ਬਰੀਫਿੰਗ ਨੂੰ ਕਲੋਜ਼ ਕਰਨ ਤੋਂ ਪਹਿਲਾਂ ਇਸ ਸੈਗਮੈਂਟ ਨੂੰ ਅਸੀਂ ਸਾਰੇ ਜਿਹੜੇ ਕਿ ਫਰੰਟ ਫੁੱਟ ਦੇ ਉੱਤੇ ਇਸ ਜੰਗ ਨੂੰ ਲੜ ਰਹੇ ਨੇ ਉਹ ਸੱਚਮੁੱਚ ਦੇ ਯੋਧੇ ਨੇ ਵਾਰੀਅਰਸ ਨੇ ਔਰ ਉਹਨਾਂ ਦੇ ਵਿੱਚ ਡਾਕਟਰਸ ਨਰਸਿਸ ਹਸਪੀਟਲਸ ਦਾ ਬਾਕੀ ਸਟਾਫ ਲੈਬ ਟੈਕਨੀਸ਼ੀਅਨਸ ਉਹਨਾਂ ਦੇ ਸੈਨੀਟੇਸ਼ਨ ਵਰਕਰ ਸਫਾਈ ਕਰਮਚਾਰੀ
ਕ੍ਰੀਮੇਸ਼ਨ ਗਰਾਊਂਡਸ, ਗ੍ਰੇਵਯਾਰਡ, ਐਮਰਜੈਂਸੀ ਸਰਵਿਸਿਜ਼ ਔਰ ਈਵਨ ਜਿਹੜੇ ਐਂਬੂਲੈਂਸਿਸ ਸਾਰਾ ਦਿਨ ਜਿਹੜਾ ਹੈ, ਸਾਡੀ ਵੀ ਸਾਹਮਣੇ ਜਿਹੜੇ ਨਾਲ ਘਰ ਦੇ ਹੈ ਸੜਕ, ਸਾਰਾ ਦਿਨ ਹੂਟਰ ਵੱਜਦਾ ਹੈ। ਉਸ ਤੋਂ ਮੈਨੂੰ ਅੰਦਾਜ਼ਾ ਹੁੰਦਾ ਹੈ ਕਿ ਕਿਵੇਂ ਇਹ ਦਿਨ ਰਾਤ 16 ਘੰਟੇ ਇਹ ਸਾਰੇ ਕੰਮ ਕਰ ਰਹੇ ਨੇ ਔਰ ਜਿਹੜੇ ਸੱਚਮੁੱਚ ਸਫਰ ਕਰ ਰਹੇ ਨੇ। ਔਰ ਈਵਨ ਮੈਂ ਪ੍ਰੈਸ ਮੀਡੀਆ ਦੇ ਹਵਾਲੇ ਨਾਲ ਵੀ ਜਿਹੜੇ ਕਈ ਕਿਹਨਾਂ ਹਾਲਾਤਾਂ ਦੇ ਵਿੱਚ ਰਿਪੋਰਟਿੰਗ ਕਰ ਰਹੇ ਨੇ ਔਨ ਦਾ ਗਰਾਊਂਡ, ਇਹਦੇ ਬਾਵਜੂਦ ਕਿ ਕਾਫੀ ਪਾਬੰਦੀਆਂ ਨੇ, ਉਹਨਾਂ ਸਾਰਿਆਂ ਨੂੰ ਔਰ ਜਿਹੜੇ ਅਟੈਂਡੈਂਟਸ ਨੇ ਜਿਹੜੇ ਦੁਨੀਆ ਤੋਂ ਚਲੇ ਗਏ ਔਰ ਉਹਨਾਂ ਦੇ ਪਿਆਰੇ ਜਨ ਜਿਹੜੇ ਕਿ ਉਹਨਾਂ ਦੇ ਲਈ ਚਾਰ ਹੰਝੂ ਵੀ ਨਹੀਂ ਕੇਰ ਸਕੇ ਇਕੱਠੇ ਹੋ ਕੇ, ਜਿਵੇਂ ਅਸੀਂ ਪਰਿਵਾਰਾਂ ਦੇ ਵਿੱਚ ਬੈਠ ਕੇ ਦੁੱਖ ਵੰਡਦੇ ਆਂ, ਗਰੀਫ ਕਰਦੇ ਆਂ। ਕਈ ਜਿਨ੍ਹਾਂ ਨੇ ਜ਼ਿੰਦਗੀ ਸ਼ਾਨ ਨਾਲ ਜੀਵੀ ਹੈ, ਉਹਨਾਂ ਨੂੰ ਕੋਈ ਗ੍ਰੇਸਫੁਲ ਜਿਹੜਾ ਉਹਨਾਂ ਨੂੰ ਫਿਊਨਲ ਵੀ ਨਸੀਬ ਨਹੀਂ ਹੋਇਆ। ਔਰ ਜਦੋਂ ਮੈਂ ਨਿਊਯਾਰਕ ਦੇ ਫਿਊਨਲ ਹੋਮ ਦੀ ਕਹਾਣੀ ਦੇਖੀ, ਮੈਂ ਕਿਹਾ ਇਹਦੇ ਚੋਂ ਕੋਈ ਵੀ ਸਾਡਾ ਪਿਆਰਾ ਹੋ ਸਕਦਾ ਹੈ। ਕਿਵੇਂ ਹਰ ਇਨਸਾਨ ਜਿਹੜਾ ਉਹ ਪਿਆਰ ਹੈ ਕਿ ਕਿਵੇਂ ਦਰਜਨਾਂ ਡੈਡ ਬਾਡੀਜ਼ ਕਈ ਦਿਨਾਂ ਤੋਂ ਪਈਆਂ ਸੜ ਰਹੀਆਂ ਉਹਨਾਂ ਦੇ ਵਿੱਚ, ਔਰ ਉਹਦੀ ਬਦਬੂ ਕਿੱਥੋਂ ਤੱਕ ਪਹੁੰਚੀ। ਸੋ ਰੱਬ ਦੇ ਅੱਗੇ ਇਹੀ, ਜਿੱਥੇ ਇਹਨਾਂ ਸਾਰਿਆਂ ਦੇ ਲਈ ਅਸੀਂ ਦੁਆ ਕਰਦੇ ਹਾਂ, ਉੱਥੇ ਇਹ ਵੀ ਇੱਕ ਇਸ ਸਾਰੇ ਦੇ ਵਿੱਚ ਜਦੋਂ ਇਸ ਕਿਸਮ ਦੀ ਮੌਤ ਦਾ ਨਾਚ ਹੈ ਤੇ ਕਬੀਰ ਸਾਹਿਬ ਦੇ ਲਫ਼ਜ਼ ਮੇਰੇ ਜ਼ਿਹਨ ਦੇ ਵਿੱਚ ਆਉਂਦੇ ਨੇ, ਕਬੀਰ ਕਿਉਂ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਰੱਬ ਰਹਿਮਤ ਕਰੇ ਔਰ ਇਹ ਆਪਣੀ ਖਲਕਤ ਨੂੰ ਇਸ ਵਬਾ ਤੋਂ ਛੁਟਕਾਰਾ ਦੇ, ਔਰ ਜਿਹੜੇ ਜਿਸ ਹਾਲਾਤ ਦੇ ਵਿੱਚ ਵੀ ਜਿਵੇਂ ਇਸ ਸਾਰੇ ਕ੍ਰਾਈਸਿਸ ਚੋਂ ਗੁਜ਼ਰ ਰਹੇ ਨੇ, ਇਹ ਵਬਾ ਰੱਬ ਦੀ ਹੈ ਤੇ ਸਬਰ ਔਰ ਸਿਦਕ ਵੀ ਰੱਬ ਹੀ ਦਿੰਦਾ ਹੈ। ਰੱਬ ਆਪ ਰਹਿਮਤ ਕਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਪਹਿਲੇ ਇਸ਼ੂ ਬਾਰੇ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।